ਟਰਕੀ ਦੇ ਜਿਹੜੇ ਮਿਸਟਰ ਅਰਡੋਗਨ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਤਕਰੀਰ ਹੋਈ ਹੈ ਯੂਐਨ ਦੇ ਵਿੱਚ ਔਰ ਉਹਦੇ 'ਚ ਉਹਨਾਂ ਨੇ ਕਸ਼ਮੀਰ ਦੇ ਮੁੱਦੇ ਨੂੰ ਜਿਹੜਾ ਹਾਈਲਾਈਟ ਕੀਤਾ। ਉਹਨਾਂ ਨੇ ਕਿਹਾ ਵੀ ਅਸੀਂ ਉਸੇ ਹੀ ਸਟੈਂਡ ਤੇ ਖੜੇ ਹਾਂ ਕਿ ਜਿਹੜੀ 74 ਸਾਲਾਂ ਤੋਂ ਖੜੀ ਕੀਤੀ ਗਈ ਕਸ਼ਮੀਰ ਦੀ ਪ੍ਰੋਬਲਮ ਹੈ, ਇਹ ਜਿਹੜੀਆਂ ਸੰਬੰਧਿਤ ਧਿਰਾਂ ਨੇ, ਜ਼ਾਹਰ ਹੈ ਇੰਡੀਆ, ਪਾਕਿਸਤਾਨ ਔਰ ਕਸ਼ਮੀਰੀ ਲੋਕ, ਔਰ ਅਲਟੀਮੇਟਲੀ ਜਿਹੜਾ ਯੂਐਨ ਦਾ ਰੈਜ਼ੋਲੂਸ਼ਨ ਹੈ ਉਹਨਾਂ ਦੇ ਮੁਤਾਬਕ ਹੀ हल किया जाए। और इस दे उत्ते जिहड़ा भारत की सरकार ने अपना तिखा रिएक्शन दिता है। अगे उन्होंने तुहानूं किहड़े फुल पाए हुए ने जिहड़े वो तुसीं मोड़ दिओगे उन्हां दे दित्ते। उन्होंने कहा जी ये जिहड़ा ये मतलब है भी अर्डोगान नूं हिस्टरी का पता नहीं, तुहाडे तो झूठा कोई नहीं है, तुसीं तुहाडी 1000 साल की जुत्तियां खाण की हिस्टरी तुर्क बहुत चंगी तरह जानते हैं। बीजेपी यूजेस तालिबान पाकिस्तान टू गार्नर वोट्स। असीं समझते हैं भी इस वेले जम्मू कश्मीर उसे ही ताकत दी, जुल्म दी, अन्नी दहशतगर्दी जिहड़ी स्टेट टैररिज्म है ਉਹਦੀ ਚੱਕੀ 'ਚ ਪਿਸ ਰਿਹਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਜੰਮੂ ਕਸ਼ਮੀਰ ਦੀ ਸਾਬਕਾ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਬੀਜੇਪੀ ਨੇ ਜੰਮੂ ਕਸ਼ਮੀਰ ਨੂੰ ਵੇਚਣ ਤੇ ਲਾਇਆ ਹੋਇਆ ਹੈ ਤੇ ਵੋਟਾਂ ਲੈਣ ਲਈ ਤਾਲਿਬਾਨ ਅਤੇ ਪਾਕਿਸਤਾਨ ਦਾ ਰੋਲਾ ਪਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸਵਾਸੀ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਅਸੀਂ ਪਿਛਲੇ ਲਗਭਗ 3 ਦਹਾਕਿਆਂ ਤੋਂ ਹੀ ਜਦੋਂ ਤੋਂ ਅਸੀਂ ਐਜ਼ ਏ ਖਾਲਿਸਤਾਨੀ ਐਕਟਿਵਿਸਟ ਆਪਣਾ ਫੁੱਲ ਟਾਈਮ ਸਫ਼ਰ ਇਸ ਪਾਸੇ ਸ਼ੁਰੂ ਕੀਤਾ ਹੈ। ਕਸ਼ਮੀਰ ਸਾਡੇ ਲਈ ਬਰਾਬਰ ਦਾ ਅਜ਼ੀਜ਼ ਰਿਹਾ ਔਰ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਵੀ ਜਿੱਥੇ ਸਾਡੀ ਕਸ਼ਮੀਰ ਦੇ ਨਾਲ ਸਾਂਝ ਉਸ ਖਿੱਤੇ ਦੀ ਔਰ ਉਸ ਸਾਰੇ ਪਾਰਟ ਨਾਲ ਜੁੜੀ ਹੋਈ ਹੈ, ਬਹੁਤ ਸਾਰੀ ਕਹਾਣੀ ਬਿਟਰੇਲ ਦੀ, ਜਿਵੇਂ ਕਸ਼ਮੀਰੀਆਂ ਨੇ ਸ਼ੇਖ ਅਬਦੁੱਲੇ ਤੇ ਟਰਸਟ ਕੀਤਾ ਔਰ ਅਲਟੀਮੇਟਲੀ ਅੱਜ ਉਹ ਬਿਟਰੇਡ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਸਿੱਖਾਂ ਨੇ ਔਰ ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ ਨੇ ਨਹਿਰੂ ਗਾਂਧੀ ਤੇ ਟਰਸਟ ਕੀਤਾ, ਉਹ ਵੀ ਪਿਛਲੇ 75 ਸਾਲਾਂ ਤੋਂ ਬਿਟਰੇਡ ਹੀ ਨਹੀਂ ਪਰਸੀਕਿਊਟਡ ਨੇ ਜਿਵੇਂ ਕਸ਼ਮੀਰੀ ਪਰਸੀਕਿਊਟਡ ਨੇ। ਸੋ ਦੁਸ਼ਮਣ ਤਾਂ ਉਹੀ ਦਿੱਲੀ ਸਟੇਟ ਹੈ ਔਰ ਇਹ ਵੀ ਅਹਿਮੀਅਤ ਵਾਲੀ ਗੱਲ ਹੈ ਕਿ 2 ਮਾਈਨੋਰਿਟੀਜ਼ ਜਿਹੜੀਆਂ ਭਾਰਤ ਦੇ ਵਿੱਚ ਸਿਰਫ 2 ਸੂਬਿਆਂ 'ਚ ਮੈਜੋਰਿਟੀ 'ਚ ਨੇ, ਮੁਸਲਮਾਨ ਜੰਮੂ ਕਸ਼ਮੀਰ 'ਚ ਨੇ ਔਰ ਸਿੱਖ ਪੰਜਾਬ 'ਚ ਨੇ, ਉਹਨਾਂ ਨੂੰ ਕਿਹਨਾਂ ਹਾਲਾਤਾਂ 'ਚੋਂ ਗੁਜ਼ਰਨਾ ਪਿਆ, ਗੁਜ਼ਾਰਿਆ ਜਾ ਰਿਹਾ ਹੈ। ਔਰ ਜਦੋਂ ਅਸੀਂ 5 ਅਗਸਤ 2019 ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਕਿਵੇਂ ਆਈਨੀ ਗੁੰਡਾਗਰਦੀ ਕਰਦੇ ਹਾਂ, ਜੰਮੂ ਕਸ਼ਮੀਰ ਦਾ ਸਟੇਟ ਦੇ ਤੌਰ ਤੇ ਵਜੂਦ ਖਤਮ ਕਰ ਦਿੱਤਾ ਗਿਆ, ਆਰਟੀਕਲ 370 ਜਾਂ 35A ਤਾਂ ਖਤਮ ਕੀਤੇ ਗਏ ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਇਹਨਾਂ ਸਾਰੇ 2 ਵਰ੍ਹਿਆਂ ਤੋਂ ਜ਼ਿਆਦਾ ਦਾ ਵਕਤ ਜਿਹੜਾ ਹੈ ਕਸ਼ਮੀਰ ਨੂੰ ਇੱਕ ਖੁੱਲੀ ਜੇਲ੍ਹ ਦੇ ਵਿੱਚ ਕਨਵਰਟ ਕੀਤਾ ਹੋਇਆ। ਲਗਾਤਾਰਤਾ ਦੇ ਨਾਲ ਉੱਥੇ ਜ਼ੁਲਮ ਬਰਾਬਰ ਜਾਰੀ ਹੈ। ਰੋਜ਼ਾਨਾ ਕੋਈ ਨਾ ਕੋਈ ਖਬਰ ਇਸ ਹਵਾਲੇ ਨਾਲ ਹੁੰਦੀ ਹੈ ਕਿ ਜਿਹਦੇ ਤੋਂ ਇਹ ਲੱਗ ਰਿਹਾ ਹੈ ਕਿ ਵੀ ਉਹਨਾਂ ਨੇ ਸਾਰਾ ਹੀ ਜਿਹੜਾ ਹੈ ਉੱਥੇ ਬਰਬਾਦ ਕਰਕੇ ਨਿਕਲਣਾ ਹੈ। ਉਸ ਨੂੰ ਡੈਮੋਗ੍ਰਾਫਿਕ ਚੇਂਜ ਵੀ ਕਰ ਰਹੇ ਨੇ, ਡੋਮੀਸਾਈਲ ਵੀ ਦਿੱਤੇ ਗਏ ਨੇ, ਜਿਹੜੀ ਜ਼ਮੀਨਾਂ ਤੇ ਵੀ ਕਬਜ਼ੇ ਕੀਤੇ ਗਏ ਜਾ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਜਿਹੜੇ ਕਸ਼ਮੀਰੀ ਪੰਡਤ ਗਏ ਅਸੀਂ ਉਹਨਾਂ ਦੀਆਂ ਦੇ ਘਰ ਉਹਨਾਂ ਨੂੰ ਰੀਸਟੋਰ ਕਰ ਦਿੱਤੇ ਨੇ। ਸੋ ਜ਼ਾਹਰ ਹੈ ਕੋਈ ਤੇ ਨਹੀਂ ਸੀ ਛੱਡ ਕੇ ਗਏ, ਵੇਚ ਕੇ ਗਏ ਹੋਣਗੇ। ਸੋ ਕਿਵੇਂ ਉਹਨਾਂ ਨੂੰ ਵਾਪਸ ਜਿਹੜਾ ਉੱਥੇ ਲਿਆਉਣਾ ਇੱਕ ਵੱਖਰੀ ਗੱਲ ਹੈ, ਲੇਕਿਨ ਰੀਸਟੋਰ ਕਰਨ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਇਹ ਕਹਿ ਕੇ ਜੀ ਜੋ ਤੁਸੀਂ ਜਿਹੜਾ ਕੀਮਤ ਪਹਿਲਾਂ ਲਈ ਉਹ ਤੁਸੀਂ ਵਾਪਸ ਨਹੀਂ ਕਰਨੀ। ਸੋ ਇਸ ਕਿਸਮ ਦਾ ਬਹੁਤ ਸਾਰਾ ਕੁਝ ਚੱਲ ਰਿਹਾ ਹੈ। ਔਰ ਹੁਣ ਵੀ ਜਦੋਂ ਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਹੈ 2019 ਦੇ ਵਿੱਚ, ਜਦੋਂ ਇਹ ਉਹਨਾਂ ਨੇ ਆਈਨੀ ਗੁੰਡਾਗਰਦੀ ਅਗਸਤ ਕੀਤੀ ਸੀ, ਜ਼ਾਹਰ ਇਸ ਸੈਸ਼ਨ ਦਾ ਸਤੰਬਰ 'ਚ ਹੁੰਦਾ, ਉਦੋਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਨ੍ਹਾਂ ਦੀ ਬੜੀ ਬੁਲੰਦ ਆਵਾਜ਼ ਯੂਐਨ ਜਨਰਲ ਅਸੈਂਬਲੀ ਦੇ ਵਿੱਚ ਸੁਣੀ ਗਈ, ਉਹਨਾਂ ਨੇ ਜਿੱਥੇ ਮੋਦੀ ਰਜੀਮ ਨੂੰ ਨਾਜ਼ੀ ਰਜੀਮ ਦੇ ਨਾਲ ਜਿਹੜਾ ਹੈ ਉਹ ਕੰਪੇਅਰ ਕੀਤਾ ਸੀ, ਉੱਥੇ ਉਹਨਾਂ ਨੇ ਸਿੱਖਾਂ ਦੀ ਪਰਸੀਕਿਊਸ਼ਨ ਦੀ ਗੱਲ ਵੀ ਕੀਤੀ ਸੀ। ਔਰ 2 ਹੋਰ ਬੁਲੰਦ ਆਵਾਜ਼ਾਂ, ਕਿਉਂਕਿ ਅਰਬ ਮੁਲਕਾਂ ਨੇ ਜਾਂ OIC ਵਾਲਿਆਂ ਦੀ ਤਾਂ ਉਦੋਂ ਜਿਹੜਾ ਹੈ ਬਿਲਕੁਲ ਉਹ ਤਾਂ ਤਾਜ਼ਾ ਕੁਝ ਸਮਾਂ ਪਹਿਲਾਂ ਹੀ ਮੋਦੀ ਨੂੰ UAE ਨੇ ਔਰ ਸਾਊਦੀ ਅਰੇਬੀਆ ਨੇ ਜਿਹੜਾ ਵੱਡਾ ਆਪਣੇ ਸਿਵਲ ਅਵਾਰਡ ਦਿੱਤੇ ਹੋਏ ਸੀ ਕਿ ਬਹੁਤ ਵੱਡੇ ਉਹਨੂੰ ਲੀਡਰ ਬਣਾਇਆ ਹੋਇਆ ਸੀ। ਤਾਂ ਉਹਨਾਂ ਦੀ ਆਵਾਜ਼ ਤਾਂ ਨਹੀਂ ਸੀ, ਲੇਕਿਨ ਟਰਕੀ ਔਰ ਮਲੇਸ਼ੀਆ
ਹਾਂਜੀ ਅਸੀਂ ਭਾਵੇਂ ਮਲੇਸ਼ੀਆ ਕਹਿੰਦੇ ਆ, ਪਰ ਮੈਂ ਕਈ ਵਾਰੀ ਸੁਣਦਾ ਵੀ ਸ਼ਾਇਦ ਮਲਾਈਸ਼ੀਆ ਜ਼ਿਆਦਾ ਕਰੈਕਟ ਵਰਡ ਹੋਏ, ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਮੁਲਕ ਸੀ ਜਿਹਨੂੰ ਮਲਾਇਆ ਕਿਹਾ ਜਾਂਦਾ ਸੀ, ਸੋ ਮਲਾਇਆ ਦੇ ਵਿੱਚ ਇਹ ਹੁਣ ਦਾ ਮਲਾਈਸ਼ੀਆ ਔਰ ਸਿੰਗਾਪੁਰ ਇਹ ਸ਼ਾਮਲ ਸੀ। ਸੋ ਉਹਨਾਂ ਦੇ ਮਲਾਈਸ਼ੀਆ ਦੇ ਜਿਹੜੇ ਚੀਫ, ਹੁਣ ਤਾਂ ਉਹਨਾਂ ਦੇ ਬਾਅਦ 'ਚ ਉਹਨਾਂ ਨੇ ਜਿਹੜਾ ਉਹਨਾਂ ਦੀ ਟਰਮ ਖਤਮ ਹੋ ਗਈ ਸੀ ਨਵੀਆਂ ਇਲੈਕਸ਼ਨਾਂ ਤੋਂ ਬਾਅਦ, ਉਹ ਨਹੀਂ ਬਣੇ, ਮਹਾਤਰ, ਔਰ ਟਰਕੀ ਦੇ ਮਿਸਟਰ ਅਰਡੋਗਨ। ਸੋ ਫਿਰ 2020 'ਚ ਤਾਂ ਕੋਵਿਡ ਦੀ ਭੇਟ ਚੜ ਗਿਆ ਇਹ ਸੈਸ਼ਨ ਵੀ, ਜਿੱਥੇ ਬਾਕੀ ਕੁਝ ਚੜਿਆ। ਹੁਣ ਜਿਹੜਾ ਹੈ ਉਹ ਇਹ ਐਕਸਪੈਕਟਡ ਸੀ ਕਿ ਵੀ ਕੌਣ ਕੀ ਕਹੇਗਾ। ਇਮਰਾਨ ਖਾਨ ਹੋਰਾਂ ਦਾ ਜਿਹੜਾ ਰਿਕਾਰਡਡ ਮੈਸੇਜ ਹੈ ਉਹ ਤਾਂ ਜਿਵੇਂ ਇਹ ਦੱਸਿਆ ਗਿਆ ਕਿ ਵੀ ਉਹ 24 ਤਰੀਕ ਨੂੰ UN ਦੇ ਵਿੱਚ ਆਏਗਾ ਕਿ ਉਹਨਾਂ ਨੇ ਕੀ ਕਹਿਣਾ। ਔਰ ਆਲਰੇਡੀ ਟਰਕੀ ਦੇ ਜਿਹੜੇ ਮਿਸਟਰ ਅਰਡੋਗਨ ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਤਕਰੀਰ ਹੋਈ ਹੈ UN ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਕਸ਼ਮੀਰ ਦੇ ਮੁੱਦੇ ਨੂੰ ਜਿਹੜਾ ਹਾਈਲਾਈਟ ਕੀਤਾ। ਔਰ ਅੱਜ ਹੀ ਸਾਨੂੰ ਮੈਸੇਜ ਡਾਕਟਰ ਗੁਲਾਮ ਫਾਈ, ਜਿਹੜੇ ਕਸ਼ਮੀਰ ਅਮਰੀਕਨ ਕੌਂਸਲ ਦੇ ਪ੍ਰੈਜ਼ੀਡੈਂਟ ਸੀ, ਹੁਣ ਉਹਨਾਂ ਨੇ ਇੱਕ ਹੋਰ ਕਸ਼ਮੀਰ ਅਵੇਅਰਨੈਸ ਆਰਗੇਨਾਈਜੇਸ਼ਨ ਬਣਾਈ ਹੋਈ ਹੈ, ਉਹਨਾਂ ਦਾ ਮੈਸੇਜ ਵੀ ਸੀ। ਔਰ ਅਸੀਂ ਜਿਵੇਂ ਪਹਿਲੇ ਸੈਗਮੈਂਟਸ ਮੈਂਸ਼ਨ ਵੀ ਕੀਤਾ ਕਿ ਕਸ਼ਮੀਰੀਆਂ ਵੱਲੋਂ ਜਿੱਦਣ ਮੋਦੀ ਨੇ ਐਡਰੈਸ ਕਰਨਾ ਹੈ 25 ਤਰੀਕ ਸੈਚਰਡੇ 1 ਤੋਂ 3 ਵਜੇ ਤੱਕ ਪ੍ਰੋਟੈਸਟ ਹੈ, ਉਹਨਾਂ ਨੇ ਸਾਨੂੰ ਜੁਆਇਨ ਕਰਨ ਲਈ ਕਿਹਾ ਸੀ। ਅਸੀਂ ਕਿਹਾ ਜੀ ਅਸੀਂ ਆਪਣੇ ਸਾਥੀਆਂ ਸਹਿਤ ਸ਼ਾਮਲ ਹੋਵਾਂਗੇ। ਔਰ ਉਹਨਾਂ ਨੇ ਵੀ ਮਿਸਟਰ ਅਰਦੋਗਨ ਦੀ ਸਪੀਚ ਜਿਹੜੀ ਟਰਕਿਸ਼ ਪ੍ਰੈਜ਼ੀਡੈਂਟ ਦੀ ਸੀ ਉਸ ਦਾ ਹਵਾਲਾ ਦਿੱਤਾ, ਔਰ ਉਹਦੇ 'ਚ ਉਹਨਾਂ ਨੇ ਆਪਣੀ ਸਪੀਚ ਇਸ ਵਾਰ ਫੇਰ ਜਿਹੜਾ ਹੈ ਕਸ਼ਮੀਰ ਦੇ ਹਵਾਲੇ ਨਾਲ ਜਿਹੜਾ ਉਹਨਾਂ ਦਾ ਐਗਜ਼ੈਕਟ ਕਮੈਂਟ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਮੇਨਟੇਨ ਆਵਰ ਸਟੈਂਸ ਇਨ ਫੇਵਰ ਆਫ ਸੋਲਵਿੰਗ ਦਾ ongoing problem in Kashmir for 74 years through dialogue between the parties and within the framework of relevant United Nations resolution। ਜ਼ਾਹਰ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, UN ਦਾ ਰੈਜ਼ੋਲੂਸ਼ਨ ਹੈ। ਉਹਨੇ ਕਿਹਾ ਵੀ ਅਸੀਂ ਉਸੇ ਹੀ ਸਟੈਂਡ ਤੇ ਖੜੇ ਹਾਂ ਕਿ ਜਿਹੜੀ 74 ਸਾਲਾਂ ਤੋਂ ਖੜੀ ਕੀਤੀ ਗਈ ਕਸ਼ਮੀਰ ਦੀ ਪ੍ਰੋਬਲਮ ਹੈ, ਇਹ ਜਿਹੜੀਆਂ ਸੰਬੰਧਿਤ ਧਿਰਾਂ ਨੇ, ਜ਼ਾਹਰ ਹੈ ਇੰਡੀਆ, ਪਾਕਿਸਤਾਨ ਔਰ ਕਸ਼ਮੀਰੀ ਲੋਕ, ਔਰ ਅਲਟੀਮੇਟਲੀ ਜਿਹੜਾ UN ਦਾ ਰੈਜ਼ੋਲੂਸ਼ਨ ਹੈ ਉਹਨਾਂ ਦੇ ਮੁਤਾਬਕ ਹੀ ਹੱਲ ਕੀਤਾ ਜਾਏ। ਔਰ ਇਸ ਦੇ ਉੱਤੇ ਜਿਹੜਾ ਭਾਰਤ ਦੀ ਸਰਕਾਰ ਨੇ ਆਪਣਾ ਤਿੱਖਾ ਰਿਐਕਸ਼ਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵੀ ਅਰਡੋਗਨਸ ਰਿਮਾਰਕਸ reflected neither an understanding of history nor of the conduct of diplomacy, and that they would have strong implication on India's ties with Turkey। ਅੱਗੇ ਉਹਨਾਂ ਨੇ ਤੁਹਾਨੂੰ ਕਿਹੜੇ ਫੁੱਲ ਪਾਏ ਹੋਏ ਨੇ ਜਿਹੜੇ ਉਹ ਤੁਸੀਂ ਮੋੜ ਦਿਓਗੇ ਉਹਨਾਂ ਦੇ ਦਿੱਤੇ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਹ ਉਹਦਾ ਮਤਲਬ ਹੈ ਵੀ ਅਰਡੋਗਨ ਨੂੰ ਹਿਸਟਰੀ ਦਾ ਪਤਾ ਨਹੀਂ, ਤੁਹਾਡੇ ਤੋਂ ਝੂਠਾ ਕੋਈ ਨਹੀਂ ਹੈ। ਤੁਸੀਂ ਤੁਹਾਡੀ 1000 ਸਾਲ ਦੀ ਜੁੱਤੀਆਂ ਖਾਣ ਦੀ ਹਿਸਟਰੀ ਤੁਰਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਔਰ ਜੇ ਤੁਸੀਂ ਹਿਸਟਰੀ ਦੇਖਣੀ ਹੈ ਤੇ ਫਿਰ ਕੱਢ ਲਓ, ਚੰਗੇਜ਼ ਖਾਨ ਤਾਂ ਨਹੀਂ ਸੀ ਆਇਆ ਉਧਰ ਵੱਲ ਕਿ ਭਾਈ, ਉਸ ਤੋਂ ਬਾਅਦ ਤੈਮੂਰ, ਔਰ ਫਿਰ ਉਸ ਦਾ ਅੱਗੋਂ ਗ੍ਰੇਟ ਗ੍ਰੈਂਡ ਸਨ ਬਾਬਰ, ਔਰ ਇਹ ਸਾਰੀ ਤੁਸੀਂ ਤੁਰਕਾਂ ਦੀ ਹਿਸਟਰੀ ਜਿਹੜੀ ਆ ਦੇਖ ਲਓ। ਤੇ ਉਹਨੂੰ ਉਹ ਕਹਿ ਰਹੇ ਨੇ ਅਰਦੋਗਨ ਨੂੰ ਵੀ ਇਹਨੂੰ ਇਹ ਹਿਸਟਰੀ ਦਾ ਨਹੀਂ, ਨੀਦਰ ਐਨ ਅੰਡਰਸਟੈਂਡਿੰਗ ਆਫ ਦਾ ਹਿਸਟਰੀ ਨੌਰ ਦਾ ਕੰਡਕਟ ਆਫ ਡਿਪਲੋਮੇਸੀ। ਤੁਹਾਡੇ ਨੁਮਾਇੰਦੇ UN ਦੇ ਵਿੱਚ ਭੌਂਕ ਕੇ ਪਾਕਿਸਤਾਨ ਦੀ ਖਿਲਾਫਤ, ਦੂਸਰਿਆਂ ਦੀ ਸਭ ਤੋਂ ਵੱਡੇ ਤੁਸੀਂ ਸਰਗਣੇ ਹੋ ਦਹਿਸ਼ਤਗਰਦੀ ਦੇ, ਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਜੀ ਡਿਪਲੋਮੈਸੀ ਨਹੀਂ ਹੈ। ਕਿਉਂ ਨਹੀਂ ਹੈ? UN ਦੇ ਜਿਹੜੇ ਰੈਜ਼ੋਲੂਸ਼ਨ ਨੇ ਉਹ ਕੋਈ ਕੱਛ ਦੇ ਵਿੱਚ ਜਿਹੜਾ ਉਹ ਕੀ ਉਹਨੂੰ ਕਹਿੰਦੇ ਹੁੰਦੇ ਨੇ, ਉਹ ਲੱਡੂ ਕੀ ਉਹ ਭੇਲੀ ਜਿਹੜੀ ਹੈ ਉਹ ਭੋਰਨ ਵਾਂਗ ਤਾਂ ਨਹੀਂ ਹੈਗੇ। ਉਹ ਪਬਲਿਕ ਰੈਕਡ ਜਦੋਂ ਕੋਈ ਯੂਨਾਈਟਿਡ ਨੇਸ਼ਨਸ ਦੀ ਸਿਕਿਉਰਿਟੀ ਕੌਂਸਲ ਜਾਂ UN ਰੈਜ਼ੋਲੂਸ਼ਨ ਹੁੰਦਾ ਹੈ, ਇਹਦਾ ਮਤਲਬ ਇਹ ਹੁੰਦਾ ਵੀ ਉਸ ਰੈਜ਼ੋਲੂਸ਼ਨ ਦੇ ਉੱਤੇ ਬੋਲਣ ਦਾ ਸਾਰੇ ਜਿਹੜੇ ਮੈਂਬਰ ਨੇ UN ਦੇ ਉਹਨਾਂ ਨੂੰ ਹੱਕ ਹੈ। ਸੋ ਜਦੋਂ ਅਰਡੋਗਨ ਨੇ ਕਹਿ ਰਹੇ ਨੇ ਕਿ ਕਸ਼ਮੀਰ ਦੇ ਵਿੱਚ ਜਿਹੜੀ ਪ੍ਰੋਬਲਮ 74 ਸਾਲਾਂ ਤੋਂ ਲਟਕ ਰਹੀ ਹੈ, ਇਹ ਗੱਲਬਾਤ ਰਾਹੀਂ ਔਰ ਜਿਹੜੇ UN ਜਨਰਲ ਅਸੈਂਬਲੀ ਦੇ ਜਾਂ ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ ਉਹਨਾਂ ਦੀ ਰੌਸ਼ਨੀ 'ਚ ਕੀਤਾ ਜਾਏ, ਉਹਨਾਂ ਨੇ ਕੋਈ ਡਿਪਲੋਮੈਟਿਕ ਨਾਰਮ ਜਿਹੜਾ ਉਹ ਫਲਾਊਟ ਨਹੀਂ ਕੀਤਾ। ਹੁਣ ਇਸ ਸਾਰੇ ਦੇ ਉੱਤੇ ਕਿਉਂਕਿ ਇਹ ਤਾਂ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਗੱਲਬਾਤ 24-25 ਤੱਕ ਪਹੁੰਚਦਿਆਂ ਹੋਏਗੀ, ਲੇਕਿਨ ਮੈਂ ਸਮਝਦਾ ਵੀ ਭਾਵੇਂ ਮਹਿਬੂਬਾ ਮੁਫਤੀ ਔਰ ਇਹਦੇ ਪਿਓ ਨੇ ਇੱਕ ਵੱਡੀ ਗਲਤੀ ਕੀਤੀ ਸੀ ਕਿ BJP ਨੂੰ ਨਾਲ ਲਾਇਆ, ਉਹਨਾਂ ਨਾਲ ਮਿਲ ਕੇ ਸਰਕਾਰ ਬਣਾਈ। ਮਹਿਬੂਬਾ ਮੁਫਤੀ ਨੇ BJP ਦੇ ਨਿਰਮਲ ਸਿੰਘ ਨੂੰ ਆਪਣੇ ਨਾਲ ਡਿਪਟੀ ਚੀਫ ਮਿਨਿਸਟਰ ਬਣਾਇਆ, ਜੰਮੂ ਦਾ ਡੋਗਰਾ।
ਔਰ ਕਿਵੇਂ ਫਿਰ ਉਹਨਾਂ ਨੇ ਇਹਦੀ ਸਰਕਾਰ ਵੀ ਡਿਸਮਿਸ ਕੀਤੀ, ਇਹਨੂੰ ਵੀ ਜਿਹੜਾ ਹਾਊਸ ਅਰੈਸਟ ਰੱਖਿਆ ਔਰ ਜਿਹੜਾ ਅੱਜ ਜੰਮੂ ਕਸ਼ਮੀਰ ਦਾ ਕੀ ਹਾਲ ਕੀਤਾ ਹੋਇਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਿਬੂਬਾ ਮੁਫਤੀ ਉਸ ਸਾਰੀ ਲੋਕਾਂ ਦੀ ਨਬਜ਼ ਨੂੰ ਸਮਝਦੀ ਹੈ। ਆਣਾ ਤਾਂ ਇਹਨਾਂ ਨੇ ਅਖੀਰ ਚੋਣਾਂ 'ਚ ਦੁਬਾਰਾ, ਔਰ ਫਿਰ ਇਹਨਾਂ ਪਾਵਰ ਤੋਂ ਤਾਂ ਨਹੀਂ ਦੂਰ ਰਹਿਣਾ ਚਾਹੁੰਦੇ, ਪਰ ਕਈ ਵਾਰੀ ਜਦੋਂ ਕੋਈ ਕਿਸੇ ਖੈਮੇ 'ਚ ਬੈਠਾ ਵੀ ਲੋਕਾਂ ਦੀ ਤਰਾਸਦੀ ਨੂੰ ਆਰਟੀਕੂਲੇਟ ਕਰਦਾ ਹੈ ਤੇ ਸਾਡਾ ਫਰਜ਼ ਹੁੰਦਾ ਹੈ ਵੀ ਉਹਦਾ ਨੋਟਿਸ ਲਿਆ ਜਾਏ। ਔਰ ਮਹਿਬੂਬਾ ਮੁਫਤੀ ਨੇ ਦੀਆਂ 2 ਸਟੇਟਮੈਂਟਸ ਜਿਹੜੀਆਂ ਨੇ ਇਸ ਪੀਰੀਅਡ ਦੇ ਵਿੱਚ ਆਈਆਂ ਨੇ। ਪਹਿਲੀ ਤਾਂ ਇਹ ਹੈ ਕਿ ਬੀਜੇਪੀ ਹੈਜ਼ ਪੁੱਟ ਜੰਮੂ ਐਂਡ ਕਸ਼ਮੀਰ ਔਨ ਸੇਲ, ਡਿਵਾਈਡਡ ਪੀਪਲ ਔਨ ਰਿਲੀਜੀਅਸ ਲਾਈਨਸ। ਔਰ ਉਹਨਾਂ ਨੇ ਕਿਹਾ ਕਿ ਵੀ ਕਲੇਮਸ ਆਲ ਬਿਗ ਪ੍ਰੋਜੈਕਟਸ ਇਨਕਲੂਡਿੰਗ ਮਾਈਨਿੰਗ ਕੰਟਰੈਕਟਸ ਹੈਵ ਬੀਨ ਅਲਾਟਡ ਟੂ ਆਊਟਸਾਈਡਰਸ। ਅਸੀਂ ਆਲਰੇਡੀ ਗੱਲ ਕੀਤੀ ਹੈ ਕਿ ਕਿਵੇਂ ਉਹ ਸਭ ਕੁਝ ਹੀ ਬਾਹਰਲਿਆਂ ਦੇ ਹਵਾਲੇ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਜੰਮੂ ਕਸ਼ਮੀਰ ਨੂੰ ਵੇਚਣਾ ਲਾਇਆ ਹੋਇਆ ਔਰ ਲੋਕਾਂ ਨੂੰ ਮਜ਼ਹਬੀ ਜਿਹੜਾ ਲਾਈਨ ਦੇ ਉੱਤੇ ਡਿਵਾਈਡ ਕੀਤਾ ਜਾ ਰਿਹਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕਸ਼ਮੀਰ ਹੈਜ਼ ਬੀਨ ਪੁੱਟ ਔਨ ਸੇਲ ਬਾਈ ਦਾ ਗਵਰਨਮੈਂਟ ਫॉर ਦਾ ਪੀਪਲ ਫਰਮ ਆਊਟਸਾਈਡ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਨੂੰ ਉਸ ਹੱਦ ਤੱਕ ਲਿਜਾਣਾ ਚਾਹੁੰਦੇ ਨੇ ਕਿ ਅਸੀਂ ਦੂਸਰਿਆਂ ਦੇ ਉੱਤੇ ਜਿਹੜਾ ਹੈ ਉਹ ਨਿਰਭਰ ਹੋਈਏ। The contracts of liquor business under the excise policy have been given to outsiders. Liquor will be consumed by the people of Jammu and Kashmir, but the profit will go to the outsiders. ਕਿ ਸ਼ਰਾਬ ਦੇ ਠੇਕੇ ਪਹਿਲਾਂ ਖੋਲਣ ਦੀ ਲਾਈਨ, ਠੇਕੇ ਬਾਹਰਲਿਆਂ ਨੂੰ ਦਿਓ, ਉਹਨਾਂ ਨੂੰ ਸ਼ਰਾਬੀ ਕਰੋ, ਪਰ ਉਹਨਾਂ ਦੀ ਜਿਹੜੀ ਜੇਬ ਚੋਂ ਪੈਸੇ ਜਾਣੇ ਨੇ ਔਰ ਜਿਹੜਾ ਸਰਕਾਰ ਨੂੰ ਵੀ ਟੈਕਸ ਮਿਲਣਾ ਹੈ ਉਹਦਾ ਫਾਇਦਾ ਦੂਸਰੇ ਚੁੱਕਣ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਹੈ ਬੰਦ ਦੀ ਕਾਲ ਦਿੱਤੀ ਹੋਈ ਹੈ। ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਜੰਮੂ ਦੇ ਵਪਾਰੀਆਂ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੀਆਂ ਰਿਲਾਇੰਸ ਰਿਟੇਲ ਸਟੋਰਸ ਜਿਹੜੇ ਨੇ ਹੁਣ ਉਹੀ ਅੰਬਾਨੀ, ਅਡਾਨੀ, ਪਤੰਜਲੀ ਉੱਥੇ ਵਾੜ ਦਿੱਤੇ ਨੇ। ਪੂਰੀ ਇੱਕ ਰੀਟੇਲ ਚੇਨ ਜਿਹੜੀ ਹੈ ਰਿਲਾਇੰਸ ਦੀ ਕਸ਼ਮੀਰ 'ਚ ਖੋਲ੍ਹਣ ਦੀ ਲਾਈਨ ਹੈ। ਔਰ ਹਾਲਾਂ ਉੱਥੇ ਛੋਟੇ ਦੁਕਾਨਦਾਰ ਤਾਂ ਜ਼ਿਆਦਾ ਹਿੰਦੂ ਹੋਣਗੇ, ਉਹਨਾਂ ਨੇ ਬੰਦ ਦੀ ਕਾਲ ਦਿੱਤੀ ਹੈ, ਉਹਨੂੰ ਸਪੋਰਟ ਕੀਤਾ ਮਹਿਬੂਬਾ ਮੁਫਤੀ ਨੇ। ਉਹਨਾਂ ਨੇ ਕਿਹਾ ਕਿ ਵੀ ਵਟ ਵੀ ਹੈਵ ਇਨ ਦਾ ਕੰਟਰੀ ਨਾਓ BJP government is selling to corporate houses in Jammu and Kashmir as well। और उन्होंने ये सारा कुछ किया कि whatever investments we got earlier have also been destroyed. Industries have gone back after closing their ventures here। और कल्ला ही नहीं, उन्होंने एक और firm statement है कि BJP uses Taliban Pakistan to garner votes। कि वोटां लैण लई उन्होंने कहा कि भी she accused BJP of playing politics over the issues of Taliban, Afghanistan and Pakistan to garner votes, and alleged that 7-year rule of Saffron Party had brought miseries to the people of the country and left J&K destroyed। कि भी ये मुल्क दे लोकां नूं भी ये 7 साल 2014 ਦਾ ਆਇਆ ਹੋਇਆ कि भाई लोग तो दुखी ने। और नाल दी नाल उन्होंने कहा कि भी उन्होंने she taunted her critics and said the mere mention of Taliban or the party's vision of self rule makes her anti-national and triggers debates and discussions, even as the focus should have been the ongoing agitation of farmers, inflation and other issues of public importance। ਉਹ ਕਹਿੰਦੇ ਜਦੋਂ ਮੈਂ ਕੋਈ ਗੱਲ ਤਾਲਿਬਾਨ ਦੀ ਅਜੇ ਮੈਂਸ਼ਨ ਹੀ ਕਰਦੀ ਹਾਂ ਤੇ ਮੇਰੇ ਤੇ ਐਂਟਾਈ ਨੈਸ਼ਨਲ ਲੇਬਲ ਲੱਗ ਜਾਂਦਾ ਵੀ ਤੁਸੀਂ ਇਹਦੇ ਤੇ ਵੰਡ ਰਹੇ ਹੋ। ਚਾਹੀਦਾ ਤਾਂ ਇਹ ਹੈ ਵੀ ਤੁਸੀਂ ਗੱਲ ਕਰੋ ਫਾਰਮਰਸ ਦੇ ਨਾਲ ਕੀ ਹੋ ਰਿਹਾ ਹੈ, ਮਹਿੰਗਾਈ ਕਿਸ ਕਦਰ ਹੈ ਔਰ ਲੋਕਾਂ ਦੀਆਂ ਬਾਕੀ ਪ੍ਰੋਬਲਮਸ ਕੀ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜੰਮੂ ਕਸ਼ਮੀਰ ਉਸੇ ਹੀ ਤਾਕਤ ਦੀ, ਜ਼ੁਲਮ ਦੀ, ਅੰਨੀ ਦਹਿਸ਼ਤਗਰਦੀ ਜਿਹੜੀ ਸਟੇਟ ਟੈਰਰਿਜ਼ਮ ਹੈ ਉਹਦੀ ਚੱਕੀ 'ਚ ਪਿਸ ਰਿਹਾ। ਅਸੀਂ ਪੰਜਾਬ ਦੇ ਵਿੱਚ 84 ਤੋਂ ਲੈ ਕੇ ਹੁਣ ਤੱਕ ਇੱਕ ਦਹਾਈ ਪੂਰਾ ਉਸ ਜ਼ੁਲਮ ਨੂੰ ਸਿਆ ਹੋਇਆ। ਇਸ ਲਈ ਅਸੀਂ ਕਸ਼ਮੀਰੀਆਂ ਨਾਲ ਸਿਰਫ ਸਿੰਪੈਥੀ ਨਹੀਂ ਕਰਦੇ, ਅਸੀਂ ਐਮਪੈਥੀ ਰੱਖਦੇ ਹਾਂ। ਅਸੀਂ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਣ ਚਾਹੇਗਾ। ਅਸੀਂ ਇੰਡੀਅਨ ਆਰਮੀ ਜੈਕਬੂਟ ਤੋਂ ਛੁਟਕਾਰਾ ਪਾਵਾਂਗੇ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਲੋਕ ਵੀ ਭਾਰਤੀ ਜੂੜੇ 'ਚੋਂ ਨਿਕਲ ਕੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਆਪਣੀ ਕਿਸਮਤ ਆਪ ਘੜਨ ਦਾ ਹੱਕ ਹਾਸਲ ਕਰਨਗੇ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।